व्यूअर्स वेलकम बैक ऑन प्रोग्राम। सो व्यूअर्स दूसरे सेगमेंट च ਆਪਾਂ ਲਿਖ ਸਾਂਝੀ ਕਰਨ ਜਾ ਰਹੇ ਹਾਂ ਕਿ ਜਿਸ ਤਰ੍ਹਾਂ ਕਿ ਖਾਲਸਾ ਦੀ ਕਾਇਮੀ ਸਿੱਖ ਸਿਧਾਂਤ ਸਿੱਖੀ ਗੈਰਤ ਅਤੇ ਸਿੱਖ ਤਹਿਜ਼ੀਬ ਦੀ ਉਮਤ ਦੇ ਹੋਣ ਨਾਲ ਬਹੁਤ ਜ਼ਰੂਰੀ ਹੈ। ਸੋ ਇਸ ਸੰਬੰਧੀ ਜਿਹੜੀ ਸਿਡਨੀ ਤੋਂ ਆਸਟ੍ਰੇਲੀਆ ਸਿਡਨੀ ਤੋਂ ਸਾਡੇ ਜਿਹੜੇ ਵਿਊਅਰ ਨੇ ਜਤਿੰਦਰ ਸਿੰਘ ਜੀ ਉਹਨਾਂ ਦੀ ਜਿਹੜੀ ਲਿਖਤ ਹੈ ਉਹ ਆਪਾਂ ਤੁਹਾਨੂੰ ਨਾਲ ਸਾਂਝੀ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅਸੀਂ ਆਪਣੇ ਪ੍ਰੋਗਰਾਮ ਵਿੱਚ ਆਪਣੇ ਵਿਊਅਰਸ ਦੀਆਂ ਲਿਖਤਾਂ ਖਾਸ ਤੌਰ 'ਤੇ ਜਿਹੜੀਆਂ ਥਾਟ ਪ੍ਰੋਵੋਕਿੰਗ ਹੁੰਦੀਆਂ ਨੇ ਇੰਟੈਲੈਕਚੁਅਲ ਲੈਵਲ 'ਤੇ ਉਹਨਾਂ ਦੀ ਸ਼ਮੂਲੀਅਤ ਕਰਦੇ ਹਾਂ। ਸੰਵਾਦ ਸਿੱਖੀ ਦੇ ਫਾਊਂਡਿੰਗ ਡਾਇਰੈਕਟਰ ਨੇ ਸਰ ਜਤਿੰਦਰ ਸਿੰਘ ਜਿਹੜੇ ਸਿਡਨੀ ਆਸਟ੍ਰੇਲੀਆ ਬੇਸਡ ਨੇ, ਯੰਗ ਮੈਨ ਫੁੱਲ ਆਫ ਆਈਡੀਆਜ਼ ਔਰ ਕਲੈਰਿਟੀ ਆਫ ਥਾਟ ਹੈ। ਉਹਨਾਂ ਨੇ ਇਸ ਖਾਲਿਸਤਾਨ ਡੈਕਲਾਰੇਸ਼ਨ ਡੇ ਦੀ 40th ਐਨੀਵਰਸਰੀ ਨੂੰ ਮੱਦੇਨਜ਼ਰ ਰੱਖਦੇ ਹਾਂ ਆਮ ਜਿਹੜੇ ਖਾਸ ਤੌਰ 'ਤੇ ਯੰਗਸਟਰਸ ਨੇ ਉਹਨਾਂ ਦੇ ਐਂਗਲ ਤੋਂ, ਕਿਉਂਕਿ ਜਿਹੜੇ ਇੱਕ ਫੀਅਰ ਦੇ ਵਿੱਚ ਜਿਉਂਦੇ ਨੇ, ਖਾਲਿਸਤਾਨ ਲਫ਼ਜ਼ ਕਈਆਂ ਦੁਸ਼ਮਣ ਨੂੰ ਤਾਂ ਡਰਾਉਂਦਾ ਹੀ ਹੈ, ਕਈ ਆਪਣੇ ਵੀ ਵਿਚਾਰੇ ਅੰਦਰੋਂ ਅੰਦਰ ਕੰਬੀ ਜਾਂਦੇ ਨੇ, ਉਹਨਾਂ ਨੂੰ ਐਡਰੈਸ ਕਰਦਿਆਂ ਉਹਨਾਂ ਦੀ ਲਿਖਤ ਬਰੀਫ ਹੈ। ਮੈਂ ਐਸ ਸੱਚ ਸਾਂਝੀ ਵੀ ਕਰਨਾ ਚਾਹੁੰਦਾ। ਖਾਲਿਸਤਾਨ ਹੈ ਕੇਸ ਫॉर ਡਿਗਨਿਟੀ ਨਾਟ ਫੀਅਰ। ਇਹ ਜਿਹੜਾ ਸਾਡਾ ਕੇਸ ਹੈ ਇਹ ਡਿਗਨਿਟੀ, ਔਨਰ, ਗੈਰਤ, ਸਵੈਮਾਨ, ਪ੍ਰਾਈਡ ਇਸ ਨਾਲ ਜੁੜਿਆ ਹੋਇਆ ਹੈ। ਇਹ ਕੋਈ ਡਰ 'ਤੇ ਆਧਾਰਿਤ ਜਾਂ ਕੋਈ ਮਹਿਜ਼ ਇੱਕ ਛੋਟਾ ਮੁਲਕ ਲੈ ਕੇ ਆਪਣੀ ਰਾਜ ਸ਼ਕਤੀ ਹੋਣਾ ਤੁਹਾਡੇ ਕੋਲ ਔਰ ਤੁਸੀਂ ਰਾਜ ਕਰੋ, ਇਹ ਥਾਟ ਨਹੀਂ ਹੈ। ਇਹਦੇ ਪਿੱਛੇ ਸਿੱਖੀ ਦਾ 558 ਵਰ੍ਹਿਆਂ ਦਾ ਗੁਰੂ ਨਾਨਕ ਪਾਤਸ਼ਾਹ ਦਾ ਦਿੱਤਾ ਹੋਇਆ ਸਿਧਾਂਤ ਹੈ ਔਰ ਉਹਨਾਂ ਨੇ ਓਪਨਿੰਗ ਕੀਤੀ ਹੈ ਕਿ the declaration of Khalistan on 29th April 1986 was not sudden. It was not imagined overnight. It was history speaking through pain, patience and principle. To understand 1986, we must go beyond events and return to the spirit of the Khalsa. ਕਿ ਅਚਾਨਕ ਨਹੀਂ ਹੋਇਆ ਕਿ ਵੀ 5 ਮੈਂਬਰ ਉੱਠੇ ਤਾਂ ਉਹਨਾਂ ਨੇ ਐਲਾਨ ਕਰ ਦਿੱਤਾ ਹੈ। ਇਸ ਦੇ ਪਿੱਛੇ ਜਿਹੜੀ ਹੈ ਇੱਕ ਹਿਸਟਰੀ ਹੈ ਜਿਹੜੀ ਦਰਦ ਚੋਂ, ਸਬਰ ਚੋਂ ਔਰ ਸਿਧਾਂਤ ਦੇ ਉੱਤੇ ਖੜੀ ਹੈ ਔਰ ਇਸ ਨੂੰ ਸਮਝਣ ਲਈ ਸਾਨੂੰ ਜਿਹੜਾ ਖਾਲਸੇ ਦੀ ਸਪਿਰਿਟ ਔਰ ਜਿਹੜਾ ਘਟਨਾਕ੍ਰਮ ਹੈ ਉਸ ਨੂੰ ਸਮਝਣਾ ਹੋਏਗਾ। ਹੁਣ ਦਾ ਖਾਲਸਾ ਪ੍ਰਿੰਸੀਪਲ ਉਹਨਾਂ ਨੇ ਪਹਿਲਾ ਟਾਈਟਲ ਦਿੱਤਾ ਹੈ, ਦਾ ਖਾਲਸਾ ਪ੍ਰਿੰਸੀਪਲ ਪੇਸ਼ੈਂਸ ਵਿਦ ਅ ਲਿਮਿਟ, ਕਿ ਸਬਰ ਦੀ ਵੀ ਕੋਈ ਸੀਮਾ ਹੁੰਦੀ ਹੈ। ਦਾ ਖਾਲਸਾ ਡਜ਼ਨਟ ਰਿਐਕਟ ਇਨ ਹੇਸਟ, ਇਟ ਓਬਜ਼ਰਵਸ, endures and give chances. Guru Gobind Singh embodied this discipline. He allowed his adversaries opportunities more than once, but when the line was crossed, when the arrow touched his belt, he declared that time for patience had ended and justice must rise. Tradition recalls that even then his arrows carried gold, so that even the fallen enemy could be treated with dignity. This is the Khalsa principle. Compassion at the core, justice at the boundary. ਬੜਾ ਖੂਬਸੂਰਤ ਇਹਨਾਂ ਨੇ ਪੈਰਾਫਰੇਜ਼ ਕੀਤਾ। ਬਿਲਕੁਲ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਸਾਡਾ ਪੇਸ਼ੈਂਸ ਦਾ ਸਿਧਾਂਤ ਹੈ, ਗੁਰੂ ਸਾਹਿਬਾਨ ਨੇ ਵੀ ਦੁਸ਼ਮਣ ਵੀ ਜਦੋਂ ਹਮਲਾ ਉਹਨੂੰ ਕਹਿੰਦੇ ਸੀ ਪਹਿਲਾ ਵਾਰ ਤੂੰ ਕਰ, ਦੂਸਰਾ ਵੀ ਕਰ। ਜਿਵੇਂ ਜਿਹੜਾ ਉਹਨਾਂ ਨੇ ਤੀਰ ਦਾ ਜ਼ਿਕਰ ਕੀਤਾ ਜਿਹੜਾ ਗੁਰੂ ਸਾਹਿਬ ਦੇ ਲੱਗਾ, ਲਹੂ ਨਿਕਲਿਆ ਔਰ ਉਹਦੇ ਚੋਂ ਅਸੀਂ ਜਦੋਂ ਪਹਿਲੇ ਭੰਗਾਣੀ ਦੇ ਯੁੱਧ ਦਾ ਉਹ ਬਿਆਨ ਹੈ ਜਿਹੜਾ 10ਵੇਂ ਪਾਤਸ਼ਾਹ ਨੇ ਖੁਦ ਕੀਤਾ ਔਰ ਉਹਨਾਂ ਨੇ ਕਿਹਾ ਜਬੈ ਮਾਣ ਲਾਗਿਓ ਤਬੈ ਰੋਸ ਜਾਗਿਓ, ਕਿ ਵੀ ਹੁਣ ਜਿਹੜਾ ਔਰ ਫਿਰ ਇਹਦੇ ਬਾਵਜੂਦ ਕੋਈ ਨਫ਼ਰਤ, ਕੋਈ ਰਿਵੈਂਜ, ਕੋਈ ਐਂਗਰ ਨਹੀਂ ਹੈ। ਹਰ ਤੀਰ ਦੇ ਨਾਲ 1.25 ਤੋਲਾ ਸੋਨਾ ਲੱਗਾ ਹੋਇਆ ਹੈ ਕਿ ਜਿਹੜਾ ਉਹਦੇ ਨਾਲ ਜ਼ਖਮੀ ਹੋਏ ਉਹ ਆਪਣਾ ਇਲਾਜ ਕਰਾ ਸਕੇ ਔਰ ਜਿਹੜਾ ਮਾਰਿਆ ਜਾਏ ਉਹ ਆਪਣਾ ਦਾਹ ਸੰਸਕਾਰ, ਦਫਨ ਔਰ ਦੂਸਰੇ ਦਾ ਜਿਹੜਾ ਉਸ ਦਾ ਪ੍ਰਬੰਧ ਹੋਏ। ਸੋ ਉਹਨਾਂ ਨੇ ਕਿਹਾ ਵੀ ਇਹੀ ਇਸ ਦੇ ਉੱਤੇ ਇਹ ਸਾਡੀ ਪਰੰਪਰਾ ਹੈ, ਇਹਦੇ ਉੱਤੇ ਖੜਾ ਹੈ ਕਿ ਸਾਡੇ ਹਰ ਐਕਸ਼ਨ ਦੇ ਕੋਰ ਧੁਰ ਦੇ ਅੰਦਰ ਦਇਆ ਹੈ, ਕੰਪੈਸ਼ਨ ਹੈ, ਪਰ ਉਸ ਦਾ ਅਲਟੀਮੇਟ ਮੁਕਾਮ ਜਸਟਿਸ ਹੈ, ਅਨਿਆਂ ਨੂੰ ਖਤਮ ਕਰਨਾ ਹੈ। ਦੂਸਰਾ ਕੰਟਰੀਬਿਊਸ਼ਨ ਬਿਫੋਰ ਕੰਪਲੇਂਟ, ਕਿ ਸ਼ਿਕਾਇਤ ਕਰਨ ਤੋਂ ਪਹਿਲਾਂ ਅਸੀਂ ਕੀ ਯੋਗਦਾਨ ਦਿੱਤਾ ਹੈ। ਆਫਟਰ 1947 Sikhs did not separate themselves from India, they strengthened it. When the nation faced hunger, Punjab turned scarcity into surplus. Farmers became the shield against famine. This was not commerce, it was duty. When the nation needed wealth to strengthen its forces, the rest of India and elite waited for investment opportunities. Ordinary Sikh families contributed gold, even Nanak Shahi gold coins,
is sacrifice, not an investment. They didn't calculate returns, they responded to the need. ਇਹ ਵੀ ਉਹਨਾਂ ਨੇ ਬਹੁਤ ਖੂਬਸੂਰਤ ਪੈਰਾਫਰੇਜ਼ ਸਾਰਾ 47 ਤੋਂ 84 ਤੱਕ ਦੀ ਕਹਾਣੀ ਔਰ ਖਾਸ ਤੌਰ ਤੇ 62 ਦੀ ਚਾਈਨਾ ਇੰਡੀਆ ਵਾਰ ਵੇਲੇ ਜਦੋਂ ਨਹਿਰੂ ਨੇ ਅਪੀਲ ਕੀਤੀ ਕਿ ਜੀ ਦਿਓ ਪੰਜਾਬ ਜਿਹੜਾ ਜਿਹਦੇ ਸੋਲਜਰ ਵੀ ਸਭ ਤੋਂ ਵੱਧ ਮਾਰ ਰਹੇ ਸੀ, ਉਹਨਾਂ ਨੇ ਸਭ ਤੋਂ ਜ਼ਿਆਦਾ 80% ਤੋਂ ਜ਼ਿਆਦਾ ਜਿਹੜਾ ਸੋਨਾ ਹੈ ਉਹ ਨੈਸ਼ਨਲ ਪੂਲ ਦੇ ਵਿੱਚ ਦਿੱਤਾ ਔਰ ਜਿਹਨਾਂ ਦੇ ਕੋਲ ਪੁਰਾਣੇ ਨਾਨਕਸ਼ਾਹੀ ਸਿੱਕੇ ਪਏ ਸੀ ਉਹ ਵੀ, ਔਰ ਬੀਬੀਆਂ ਨੇ ਆਪਣੇ ਕੰਨਾਂ ਦੀਆਂ ਵਾਲੀਆਂ ਸੋਨੇ ਦੇ ਹਾਰ ਲਾ ਕੇ ਢੇਰ ਲਾ ਦਿੱਤਾ ਵੀ ਆਹ ਲੋ ਮੁਲਕ ਨੂੰ ਲੋੜ ਹੈ। ਉਹਨਾਂ ਨੇ ਕਿਹਾ ਕਿ ਭਾਈ ਅਸੀਂ ਜਿਹੜਾ 47 ਚ ਭਾਵੇਂ ਫਸ ਗਏ ਇਸ ਗੁਲਾਮੀ ਚ, ਪਰ ਅਸੀਂ ਇਹਨੂੰ ਵੀ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ। ਜੇ ਇੱਕ ਪਾਸੇ ਜਿੱਥੇ ਭੁੱਖਮਰੀ ਪਈ ਹੋਈ ਸੀ, ਕਿਵੇਂ ਸਿੱਖ ਕਿਸਾਨੀ ਨੇ ਉੱਥੇ ਹਰਾ ਇਨਕਲਾਬ ਲਿਆ ਕੇ ਭੁੱਖਿਆਂ ਦੇ ਢਿੱਡ ਭਰੇ, ਔਰ ਜਿਹੜਾ ਇਹ ਨਹੀਂ ਸੀ ਵੀ ਸਿੱਖਾਂ ਦੇ ਲਈ ਇਹ ਕੋਈ ਕਮਰਸ ਸੀ, ਵਪਾਰ ਸੀ। ਉਹਨਾਂ ਨੂੰ ਲੱਗਾ ਇੰਦਰਾ ਗਾਂਧੀ ਚੀਕਾਂ ਮਾਰ ਰਹੀ ਸੀ ਕਿ ਅਮਰੀਕਾ ਲਾਲ ਕਣਕ ਦਿੰਦਾ ਔਰ ਫਿਰ ਹਿਊਮੀਲੀਏਟ ਕਰਦਾ ਹੈ, ਔਰ ਉਹਨੂੰ ਸਿੱਖ ਫਾਰਮਰਸ ਨੇ ਕਿਹਾ ਕੋਈ ਗੱਲ ਨਹੀਂ ਹੈ, ਅਸੀਂ ਇਹ ਵੀ ਧੋਣਾ ਧੋ ਦਿਆਂਗੇ। ਔਰ ਉਹਨਾਂ ਨੇ ਇਸ ਨੂੰ ਇਹ ਕਿਹਾ ਕਿ ਵਾਈ ਇਹ ਕਿਉਂ ਸਿੱਖਾਂ ਦੀ ਇਹ ਪਾਰਟ, ਬਿਕੋਜ਼ ਸਿੱਖ ਥਾਟ ਟੀਚਿਸ ਸਰਬੱਤ ਦਾ ਭਲਾ, the welfare of all. The Sikh instinct was simple. If the country suffers, we rise. ਕਿ ਭਾਈ ਇਹ ਸਰਬੱਤ ਦਾ ਭਲਾ ਹੈ ਔਰ ਇਹ ਸਿੱਖਾਂ ਨੂੰ ਇਹ ਸੀ ਕਿ ਵੀ ਜੇ ਬਾਕੀ ਸਫਰ ਕਰ ਰਹੇ ਨੇ ਤਾਂ this is for us to rise to the occasion and to help the needy. Third, the other side, standing for dignity. ਕਿ ਅਣਖ ਗੈਰਤ ਦੇ ਲਈ ਖਲੋਣਾ। But Sikh philosophy is not submission. The same community that feeds the nation stands firm when dignity is threatened. Guru Tegh Bahadur gave his life for the freedom of others, establishing a universal truth: dignity must be defended. The Khalsa lives by one code: fear none, frighten none. ਉਹਨਾਂ ਨੇ ਕਿਹਾ ਕਿ ਭਾਈ ਹੁਣ ਦੂਸਰਾ ਪਾਸਾ, ਇੱਕ ਪਾਸੇ ਅਸੀਂ ਦੇਣ 'ਚ ਭੁੱਖਮਰੀ ਦੂਰ ਕੀਤੀ, ਸੋਨੇ ਦੇ ਅੰਬਾਰ ਲਾ ਦਿੱਤੇ, ਜੋ ਕੁਝ ਸੀ ਦੇ ਦਿੱਤਾ, ਪਰ ਜਿਹੜੀ ਸਿੱਖ ਫਿਲਾਸਫੀ ਉਹ ਇਹ ਨਹੀਂ ਹੈ ਕਿ ਕੋਈ ਇੱਕ ਗੱਲ 'ਤੇ ਚਪੇੜ ਮਾਰੇ ਤੇ ਦੂਸਰੀ ਅੱਗੇ ਕਰ ਦਿਓ। ਸਾਡੀ ਕਮਿਊਨਿਟੀ ਨੂੰ ਗੁਰੂ ਨੇ ਜਿਹੜਾ ਇਹ ਸਿਧਾਂਤ ਦਿੱਤਾ ਹੋਇਆ ਕਿ ਜਦੋਂ ਡਿਗਨਿਟੀ ਦੇ ਉੱਤੇ ਵਾਰ ਹੋਏ ਤੇ ਫਿਰ ਮਜ਼ਬੂਤੀ ਦੇ ਨਾਲ ਅਣਖ ਗੈਰਤ ਲਈ ਖਲੋਣਾ। ਗੁਰੂ ਨਾਨਕ ਪਾਤਸ਼ਾਹ ਦਾ ਹੀ ਫਰਮਾਨ ਹੈ, ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇ ਤੱਕ ਖਾਏ। ਸੋ ਗੁਰੂ ਤੇਗ ਬਹਾਦਰ ਸਾਹਿਬ ਨੇ ਦੂਸਰਿਆਂ ਦੇ ਹੱਕਾਂ ਲਈ ਇਸ ਲਈ ਕੁਰਬਾਨੀ ਦਿੱਤੀ ਤਾਂ ਕਿ ਇੱਕ ਯੂਨੀਵਰਸਲ ਟਰੂਥ ਜਿਹੜੀ ਹੈ ਉਹ ਸਥਾਪਿਤ ਹੋਏ ਕਿ ਡਿਗਨਿਟੀ ਮਸਟ ਬੀ ਡਿਫੈਂਡਡ। ਔਰ ਇਹ ਜਿਹੜਾ ਸਿੱਖੀ ਦਾ ਸਿਧਾਂਤ ਹੈ, ਫੀਅਰ ਨਨ, ਫਰਾਈਟਨ ਨਨ, ਇਹ ਗੁਰੂ ਤੇਗ ਬਹਾਦਰ ਸਾਹਿਬ ਨੇ ਸਾਨੂੰ ਬਖਸ਼ਿਆ ਹੋਇਆ। ਪੈ ਕਾਹੂ ਕੋ ਦੇਤ ਨੈ ਪੈ ਮਾਨਤ ਆਨ, ਕਹ ਨਾਨਕ ਇਹ ਜਗਤ ਮੈਂ ਗਿਆਨੀ ਤਾਹੇ ਬਖਾਨ। ਕਿ ਗਿਆਨੀ ਕਹਾਣ ਦਾ ਉਹਨੂੰ ਹੀ ਹੱਕ ਹੈ ਜਿਹੜਾ ਨਾ ਡਰ ਦਿੰਦਾ ਹੈ ਨਾ ਡਰ ਮੰਨਦਾ। ਚੌਥਾ ਨੁਕਤਾ, from patience to breaking point. For decades after independence, Sikh concerns about rights, resources and fairness were raised peacefully. The path was dialogue, not confrontation. Then came 1984, at a moment that shook the foundation of trust. A sacred space was attacked, innocent lives were lost, justice appeared distant. Yet even after this, the response was not immediate rebellion. Patience to breaking point, ਜਿਹਦੇ 'ਚ ਅਸੀਂ ਕਹਿੰਦੇ enough enough, ਬਹੁਤ ਹੋ ਗਿਆ। ਉਹਨੇ ਕਿਹਾ ਕਿ ਵੀ ਇੰਡੀਪੈਂਡੈਂਸ ਤੋਂ ਕਈ ਦਹਾਕੇ ਤੱਕ ਸਿੱਖਾਂ ਨੇ ਆਪਣੇ ਹੱਕਾਂ ਲਈ, ਆਪਣੇ ਸਾਧਨਾਂ ਲਈ ਬੜੇ ਅਮਨ ਪਸੰਦ ਤਰੀਕੇ ਨਾਲ, ਅਮਨਮਈ ਤਰੀਕੇ ਨਾਲ ਸੰਘਰਸ਼ ਕੀਤਾ, ਗੱਲਬਾਤ ਦੇ ਰਸਤੇ ਨੂੰ ਚੁਣਿਆ। ਫਿਰ 84 ਸਾਡੇ ਤੇ ਥੋਪ ਦਿੱਤਾ ਗਿਆ, ਜਿਹਨੇ ਉਸ ਵਿਸ਼ਵਾਸ ਦੀਆਂ ਜੜ੍ਹਾਂ ਨੂੰ ਹਿਲਾ ਕੇ ਰੱਖ ਦਿੱਤਾ, ਉਸ ਦੀਆਂ ਬੁਨਿਆਦਾਂ ਨੂੰ ਹਿਲਾ ਕੇ ਰੱਖ ਦਿੱਤਾ। ਸਾਡਾ ਸਭ ਤੋਂ ਮੁਕੱਦਸ ਥਾਂ ਤੇ ਅਟੈਕ ਹੋਇਆ, ਬੇਗੁਨਾਹ ਲੋਕਾਂ ਨੂੰ ਮਾਰਿਆ ਗਿਆ ਔਰ ਲੱਗਾ ਕਿ ਵੀ ਇਨਸਾਫ ਨਾਂ ਦੀ ਕੋਈ ਚੀਜ਼ ਨਹੀਂ ਹੈ। ਪਰ ਉਸ ਵੇਲੇ ਵੀ ਅਸੀਂ ਕੋਈ ਇਮੀਡੀਏਟ ਰਿਬੈਲੀਅਨ ਦਾ ਸਹਾਰਾ ਨਹੀਂ ਲਿਆ, ਪੇਸ਼ੈਂਸ ਦਿਖਾਈ। 1986 ਰੀਕਲੇਮਿੰਗ ਸਪਿਰਿਟ, ਕਿਉਂ ਇਹ ਇੰਪੋਰਟੈਂਟ ਹੈ ਖਾਲਿਸਤਾਨ ਦੀ ਡੈਕਲੇਰੇਸ਼ਨ। In January 1986, the Sikh Sangat gathered in large numbers. The demolition and rebuilding of Akal Takht by the community itself was a reclaiming of authority
not just physical but moral. It reflected an older spirit of Sikh history. Even after immense losses in 1762, the Khalsa stands in Chardhi Kala, unbroken, fearless. Like the Sahibzade, they chose dignity over submission. ਹੁਣ ਉਹਨਾਂ ਨੇ ਕਿਹਾ ਕਿ ਵੀ ਜਦੋਂ ਉਹਨਾਂ ਨੇ ਸਾਡਾ ਤਖਤ ਢਾਇਆ ਫਿਰ ਸਰਕਾਰੀ ਸੇਵਾ ਦੇ ਨਾਲ ਬੂਟਾ ਸਿੰਘ ਦੂਜੇ ਨੂੰ ਅੱਗੇ ਕਰਕੇ ਬਣਾਇਆ, ਪਰ ਸਿੱਖਾਂ ਨੇ ਉਸ ਨੂੰ ਕਬੂਲ ਨਹੀਂ ਕੀਤਾ। ਉਹਨਾਂ ਨੇ ਉਸ ਨੂੰ ਢਾਹ ਕੇ ਜਿਹੜੀ ਸਾਡੀ ਮੋਰਲ ਵੈਲਿਊਜ਼ ਨੇ, ਜਿਹੜੀ ਸਾਡੀ ਓਲਡ ਸਪਿਰਿਟ ਹੈ ਸਿੱਖ ਹਿਸਟਰੀ ਦੀ, ਚੜ੍ਹਦੀ ਕਲਾ ਦੀ, ਉਹਦੇ ਥੱਲੇ ਜਿਹੜਾ ਉਸ ਨੂੰ ਰੀਬਿਲਡ ਕੀਤਾ। ਇਵੇਂ ਹੀ ਜਿਵੇਂ ਕਿ ਸਾਹਿਬਜ਼ਾਦਿਆਂ ਨੇ ਵੀ ਆਪਣਾ ਆਪਾ ਤਾਂ ਕੁਰਬਾਨ ਕੀਤਾ ਸੀ, ਉਹਨਾਂ ਨੇ ਆਣ ਅਣਖ ਗੈਰਤ ਤੋਂ ਜਿਹੜਾ ਉਸ ਨੂੰ ਕਾਇਮ ਰੱਖਦੇ ਆ ਸ਼ਹੀਦੀ ਨੂੰ ਕਬੂਲਿਆ ਸੀ। ਛੇਵਾਂ ਨੁਕਤਾ, ਦ ਡੈਕਲੇਰੇਸ਼ਨ ਏ ਫੋਰਸਡ ਕਨਕਲੂਜਨ, ਕਿ ਅਸੀਂ ਜਿਸ ਨਤੀਜੇ ਤੇ ਪਹੁੰਚੇ ਉਹ ਫਾਈਨਲ ਸੀ। ਔਨ April 29, 1986 the Khalistan declaration was made not out of celebration but out of conclusion, ਕਿ ਮਹਿਜ਼ ਇੱਕ ਰਸਮੀ ਤੌਰ ਤੇ ਕੁਝ ਮਨਾਉਣ ਵਾਲਾ ਨਹੀਂ ਸੀ, ਕਨਕਲੂਜਨ ਸੀ। ਔਰ ਉਹਦਾ ਕਿਉਂ? that patience was being mistaken for weakness, ਕਿ ਸਾਡੇ ਸਬਰ ਨੂੰ ਸਾਡੀ ਕਮਜ਼ੋਰੀ ਸਮਝਿਆ ਜਾ ਰਿਹਾ ਸੀ। justice was not being delivered, ਇਨਸਾਫ ਨਾਂ ਦੀ ਕੋਈ ਚੀਜ਼ ਨਹੀਂ ਸੀ। that dignity could not survive under continued suspicion, ਜੇ ਤੁਸੀਂ ਸਿੱਖਾਂ ਨੂੰ ਦੇਸ਼ ਧਰੋਹੀ ਤੇ ਦੂਸਰਾ ਐਲਾਨ ਕੇ ਉਹਨਾਂ ਦੇ ਮਾਰੇ ਜਾਣ ਨੂੰ ਜਸਟੀਫਾਈ ਕਰ ਰਹੇ ਹੋ, ਪਾਰਲੀਮੈਂਟ ਤੱਕ ਇਹ ਕਹਿ ਰਹੀ ਹੈ ਕਿ ਜੀ ਸਿੱਖੋਂ ਕੋ ਅਬ ਸਬਕ ਸਿਖਾ ਦਿਆ ਗਿਆ ਹੈ, ਇਸ ਦਾ ਮਤਲਬ ਹੈ ਕਿ ਤੁਹਾਡੇ ਲਈ ਉਸ ਸਿਸਟਮ, ਉਸ ਸੁਸਾਇਟੀ 'ਚ ਡਿਗਨਿਟੀ ਨਾਂ ਦੀ ਕੋਈ ਚੀਜ਼ ਨਹੀਂ। ਇਟ ਵਾਜ਼ ਨਾਟ ਦ ਬਿਗਨਿੰਗ ਆਫ ਅ ਡਿਮਾਂਡ, ਇਟ ਵਾਜ਼ ਦ ਐਂਡ ਆਫ ਵੇਟਿੰਗ। ਇਹ ਨਹੀਂ ਵੀ ਅਸੀਂ ਕੋਈ ਚੀਜ਼ ਮੰਗਣ ਦੀ ਕੋਈ ਪ੍ਰਕਿਰਿਆ ਸ਼ੁਰੂ ਕੀਤੀ, ਇਹਦਾ ਸੀ ਕਿ ਵੀ ਹੁਣ ਐਨਫ ਇਜ਼ ਐਨਫ, ਹੁਣ ਅਸੀਂ ਆਪਣਾ ਘਰ ਬਣਾਵਾਂਗੇ। ਸੱਤਵਾਂ ਨੁਕਤਾ ਉਹਨਾਂ ਦਾ, ਪ੍ਰੈਜ਼ੈਂਟ ਰਿਐਲਿਟੀ, a wider concern. This concern is not limited to Sikhs. When even lawyers, those who uphold justice, are compelled to protest against procedural unfairness such as ex parte decision, it signals something deeper. When the country remains silent on the killings of their own soldiers, Pulwama, no one rises. If the protectors of law and order feel constrained, what remains for the ordinary citizen? If justice appears uncertain, dignity becomes fragile. ਉਹਨਾਂ ਨੇ ਓਵਰਆਲ ਉਸ ਸੁਸਾਇਟੀ ਦਾ ਪਰਸਪੈਕਟਿਵ ਦਿੱਤਾ ਹੈ ਕਿ ਹਕੀਕਤ ਕੀ ਹੈ, ਔਰ ਇਹ ਸਿਰਫ ਸਿੱਖਾਂ ਤੱਕ ਮਹਿਦੂਦ ਨਹੀਂ ਹੈ ਕਿ ਕਿਵੇਂ ਸੁਸਾਇਟੀ ਦਾ ਸਿਸਟਮ ਇਨਸੈਂਸਿਟਿਵ ਹੈ ਕਿ ਭਾਈ ਪੁਲਵਾਮਾ 'ਚ ਫਾਲਸ ਫਲੈਗ ਆਪਰੇਸ਼ਨ ਕਰਕੇ ਉਹਨਾਂ ਨੇ 38-40 ਸੋਲਜਰ ਮਾਰ ਦਿੱਤੇ, ਸਾਰਾ ਮੁਲਕ ਚੁੱਪ ਹੈ, ਉਹਨਾਂ ਨੂੰ ਵੋਟਾਂ ਪਾ ਰਹੇ ਨੇ ਔਰ ਉਹ ਸਾਰੇ ਨੂੰ ਦੇਖ ਰਹੇ ਨੇ। ਔਰ ਇਹ ਜਿਹੜੇ ਲਾਇਰ ਨੇ ਜਾਂ ਦੂਜੇ ਨੇ ਉਹ ਵੀ ਇਹ ਸਮਝਦੇ ਨੇ ਕਿ ਭਾਈ ਜਸਟਿਸ ਕਿਹਨੇ ਦੇਣਾ ਹੈ, ਕਿਉਂਕਿ ਕਿਤੇ ਪ੍ਰੋਸੀਜਰਲ ਅਨਫੇਅਰਨੈਸ ਹੈ, ਕਿਤੇ ਇੱਕ ਤਰਫਾ ਫੈਸਲੇ ਨੇ ਜਿਹੜੇ ਕਿ ਜ਼ਾਹਰ ਹੈ ਕਿ ਸਿਆਸੀ ਪ੍ਰਭਾਵ ਕਬੂਲਦੇ ਨੇ, ਉਹਨਾਂ ਦੇ ਥੱਲੇ ਨੇ। ਔਰ ਇਸੇ ਤਰ੍ਹਾਂ ਕੋਈ ਲਾਅ ਐਂਡ ਆਰਡਰ ਦੀ ਕੋਈ ਖੌਫ ਨਹੀਂ ਹੈ ਕਿਸੇ ਨੂੰ ਵੀ, ਈਵਨ ਆਰਡਨਰੀ ਸਿਟੀਜ਼ਨ ਲਈ ਵੀ ਜਸਟਿਸ ਨਹੀਂ ਹੈ। ਜੇ ਜਸਟਿਸ ਅਨਸਰਟਨ ਨਜ਼ਰ ਆਏ ਦੈਨ ਉਸ ਸਿਸਟਮ ਦੇ ਵਿੱਚ ਡਿਗਨਿਟੀ ਹੋ ਹੀ ਨਹੀਂ ਸਕਦੀ, ਅਣਖ ਗੈਰਤ ਨਾਲ ਕੋਈ ਰਹਿ ਹੀ ਨਹੀਂ ਸਕਦਾ। ਸੱਤਵਾਂ ਜਿਹੜਾ ਉਹਨਾਂ ਦਾ 8ਵਾਂ ਨੁਕਤਾ, ਕਨਕਲੂਜਨ, ਡਿਗਨਿਟੀ ਐਜ਼ ਦਾ ਫਾਈਨਲ ਲਾਈਨ, ਕਿ ਜਿਉਣਾ ਡਿਗਨਿਟੀ, ਮੁਲਕ ਤਾਂ ਡਿਗਨਿਟੀ ਲਈ ਹੈ, ਅਣਖ ਲਈ ਹੈ, ਗੈਰਤ ਲਈ ਹੈ। ਫਰੋਮ ਦਾ ਪੇਸ਼ੈਂਸ ਟੌਟ ਬਾਈ ਗੁਰੂ ਨਾਨਕ to the sacrifice of Guru Tegh Bahadur, to the resolve of Guru Gobind Singh, one principle runs constant: patience until it becomes injustice, peace until it becomes submission, and then standing up becomes duty. ਬੜੇ ਖੂਬਸੂਰਤ ਅੰਦਾਜ਼ ਦੇ ਵਿੱਚ ਬਿਆਨ ਕੀਤਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਸਬਰ ਸਿਖਾਇਆ, ਗੁਰੂ ਤੇਗ ਬਹਾਦਰ ਸਾਹਿਬ ਨੇ ਕੁਰਬਾਨੀ ਸਿਖਾਈ, ਔਰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਰਿਜ਼ੋਲਵ, ਪ੍ਰਣ ਕਿ ਭਾਈ ਤੁਸੀਂ ਕੀ ਡਿਲੀਵਰ ਕਰਨਾ। ਪਰ ਇੱਕ ਪ੍ਰਿੰਸੀਪਲ ਜਿਹੜਾ ਉਹ ਕਨਸਟੈਂਟਲੀ ਰਨ ਕਰਦਾ ਹੈ ਕਿ ਪੇਸ਼ੈਂਸ ਉਦੋਂ ਤੱਕ ਹੀ ਰੱਖਣੀ ਹੈ, ਇਹ ਨਾ ਹੋਏ ਕਿ ਇਨਜਸਟਿਸ ਤੁਹਾਡੇ ਨਾਲ ਹੋ ਰਿਹਾ ਤੇ ਤੁਸੀਂ ਉਹਨੂੰ ਕਹੋ ਜੀ ਅਜੇ ਸਬਰ ਨਹੀਂ ਹੈ। ਪੀਸ ਉਦੋਂ ਤੱਕ ਹੀ ਰੱਖਣੀ ਹੈ ਜਦੋਂ ਤੱਕ ਇਹ ਨਾ ਲੱਗੇ ਵੀ ਤੁਹਾਨੂੰ ਉਹਨਾਂ ਨੇ ਤੁਹਾਡੇ ਗੋਡੇ ਟਿਕਾ ਦਿੱਤੇ ਨੇ ਔਰ ਤੁਸੀਂ ਜਿਹੜਾ ਉਸ ਮਾਲਕ ਤੇ ਨੌਕਰ ਦੀ ਰਿਲੇਸ਼ਨਸ਼ਿਪ ਵਾਂਗ
ਹਜ਼ੂਰ ਸਾਡੇ ਮਾਈ ਬਾਪ ਕਰੀ ਜਾ ਰਹੇ ਹੋ ਜੀ ਔਰ ਫਿਰ ਜਦੋਂ ਵਕਤ ਆਏ ਉਸ ਸਾਰੇ ਦੇ ਲਈ ਤੁਸੀਂ ਆਪਣੇ ਫਰਜ਼ਾਂ ਲਈ ਖਲੋਵੋ। The Khalistan Declaration must be understood in that light, not merely as a political act but as a call for a life of dignity। ਇਹ ਸਿਰਫ ਇੱਕ ਸਿਆਸੀ ਜਿਹੜਾ ਉਹ ਐਲਾਨਨਾਮੇ ਤੱਕ ਇਹ ਮਹਿਦੂਦ ਨਹੀਂ ਹੈ, ਇਹ ਇੱਕ ਡਿਗਨਿਟੀ ਅਣਖ ਗੈਰਤ ਦੀ ਜ਼ਿੰਦਗੀ ਜਿਉਣ ਦਾ ਰਿਜ਼ੋਲਵ ਹੈ। ਇਹ ਵਿਜ਼ਨ ਵੇਅਰ ਜਸਟਿਸ ਇਜ਼ ਰੀਅਲ, ਇਹ ਉਹ ਵਿਜ਼ਨ ਹੈ, ਯੂਟੋਪੀਆ ਨਹੀਂ ਹੈ, ਇੱਕ ਉਹ ਖਾਬ ਹੈ ਜਿੱਥੇ ਰੀਅਲ ਜਸਟਿਸ ਹੋਏਗਾ। ਆਈਡੈਂਟੀਟੀ ਇਜ਼ ਨਾਟ ਸਸਪੀਸ਼ਨ, ਉੱਥੇ ਤੁਹਾਨੂੰ ਸਿੱਖ ਹੋਣ ਦੇ ਨਾਤੇ ਜਿਹੜਾ ਹੈ ਉਸ ਡਿਸਕ੍ਰਿਮੀਨੇਸ਼ਨ ਚੋਂ ਨਹੀਂ ਗੁਜ਼ਰਨਾ ਪਏਗਾ। ਐਂਡ ਨੋ ਸਿਟੀਜ਼ਨ ਲਿਵਸ ਇਨ ਫੀਅਰ, ਇਹ ਇਕੱਲਾ ਸਿੱਖਾਂ ਲਈ ਨਹੀਂ ਹੈ, ਉਹ ਮੁਲਕ ਜਿੱਥੇ ਕੋਈ ਵੀ ਉਸ ਖਾਲਿਸਤਾਨ ਮੁਲਕ ਦਾ ਸ਼ਹਿਰੀ ਡਰ ਦੇ ਵਿੱਚ ਨਹੀਂ ਜਾ। ਹਾਊ ਲੌਂਗ ਕੈਨ ਐਨੀ ਪੀਪਲ ਲਿਵ ਵਿਦਆਊਟ ਡਿਗਨਿਟੀ, ਕਿੰਨੀ ਕੁ ਦੇਰ ਉਹ ਰਹਿ ਸਕਦੇ ਨੇ। ਐਂਡ ਵੈਨ ਦੇ ਰਾਈਜ਼, ਜਦੋਂ ਖਲੋ ਜਾਂਦੇ ਨੇ, ਇਜ਼ ਇਟ ਰਿਬੈਲੀਅਨ ਔਰ ਦਾ ਰੈਸਟੋਰੇਸ਼ਨ ਆਫ what should never have been denied, ਕਿ ਇਹ ਜਿਹੜਾ ਬਗਾਵਤ ਹੈ ਜਾਂ ਇਹ ਉਹ ਤੁਹਾਡਾ ਹੱਕ ਹੈ ਜਿਹੜਾ ਮੁੱਢਲੇ ਤੌਰ ਤੇ ਤੁਹਾਡਾ ਹੱਕ ਸੀ ਜਿਹੜਾ ਤੁਹਾਨੂੰ ਡਿਨਾਈ ਕੀਤਾ ਗਿਆ। ਔਰ ਅਸੀਂ ਐਪਰੀਸ਼ੀਏਟ ਕਰਦੇ ਹਾਂ। ਬਿਲਕੁਲ ਬੜੇ ਖੂਬਸੂਰਤ ਅੰਦਾਜ਼ ਦੇ ਵਿੱਚ ਉਹਨਾਂ ਨੇ ਇਹ ਯੰਗਸਟਰਸ ਦੇ ਐਂਗਲ ਤੋਂ ਵੀ ਕਿ ਭਾਈ ਖਾਲਿਸਤਾਨ ਇੱਕ ਕੇਸ ਫਾਰ ਡਿਗਨਿਟੀ ਨਾਟ ਫੀਅਰ। ਸੋ ਨਾਈਸ ਡਾਕਟਰ ਸਾਹਿਬ, ਇੱਥੇ ਲੈਣਾ ਬ੍ਰੇਕ ਆਫ ਵਿਊਅਰਸ। ਤੁਸੀਂ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।